ਸਰ ਉਹਦੇ ਤਫੈਲ ਨਾਲ ਨਾ ਹੁੰਦਾ ਜੀ ਜੀ ਤੇ ਮੈਂ ਤੇ ਉੱਥੇ ਖੱਜਲ ਹੋਣਾ ਸੀ ਬਹੁਤ। ਸਰ ਪੈਟਰੋਲ ਪਵਾਇਆ ਹੋਇਆ ਫੇਰ ਨਹੀਂ ਮੁੱਕਦਾ। ਸਾਰੀਆਂ ਨਾਲੀਆਂ ਇੱਧਰ ਜਾਂਦੀਆਂ ਨੇ, ਉਹਨੇ ਨਾਲੀ ਇੱਧਰ ਨੂੰ ਕੱਢ ਕੇ ਮੇਰੇ ਪਲਾਟ ਨੂੰ ਤੇ ਸਾਰੀ ਆਪਣਾ ਉਧਰ ਆ ਪਤਾ ਕਰਾ ਕੇ ਉਹਨੂੰ ਕਹੋ ਯਾਰ ਨਾਲੀ ਬੰਦ ਕਰ। ਉਹਦਾ ਕੀ ਨਾਂ ਹੈ? ਉਸ ਬੰਦੇ ਦਾ ਨਾਂ ਜੀ? ਹਾਂ ਉਹਦਾ ਨਾਮ ਡਾਕਟਰ ਇਸ਼ਰਤ ਉਹਨੂੰ ਕਹਿੰਦੇ ਨੇ। ਉਹ ਭਾਈ ਉਹਦਾ ਚਲੋ 100 ਜੋੜਾ ਉਹਦਾ ਕਹਿਣ ਡਿਆ, ਨੁਕਸਾਨ ਤੇ ਉਹਦਾ ਹੋਇਆ ਹੀ ਹੈ ਨਾ। ਜੀ ਆ ਸਾਰੇ ਜੁੱਤੀਆਂ ਲਾ ਕੇ ਦਿਓ ਇਹਨੂੰ, ਦਿਓ ਇਹਨੂੰ ਸਾਰੇ ਜੁੱਤੀਆਂ ਲਾ ਕੇ ਦਿਓ। ਓਏ ਲੈ ਜਾ ਤੂੰ, ਖੈਰ ਹੈ ਹੁਣ ਫੜ ਲਾ। ਹੁਣ ਜਦੋਂ ਆਏ ਜੀ ਤੁਹਾਡੇ ਕੋਲ ਕਿਉਂ ਨਹੀਂ ਲਿਖੀ? ਉਹ ਸਰ ਮਾਫ ਕਰਨਾ ਸਰ, ਮੈਂ ਤੇਰੇ ਕੋਲ ਪੈਸੇ ਭਰਾਂਗਾ ਮੱਝ ਦੇ, ਸਮਝਦੇ ਨਾ? ਤੁਸੀਂ ਮੱਝ ਤੋਂ ਖੋਲੋ ਤੇ ਮੱਝ ਲੈ ਜਾਓ। ਤੁਸੀਂ ਚੌਧਰੀ ਬੰਦੇ ਹੋ, 10 ਤੋਲੇ ਜ਼ੇਵਰ ਹੈ, ਉਹਦਾ 10 ਤੋਲੇ ਤੁਸੀਂ ਇਹਨਾਂ ਨੂੰ ਦੇ ਦਿਓ। अस्सलाम वालेकुम। पूरे ਪਿੰਡਾਂ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਅੱਜ ਚੌਧਰੀ ਤਾਲਬ ਸਾਹਿਬ ਡੇਰੇ ਤੇ ਸਾਡੇ ਵੱਡੇ ਅਫਸਰ ਆ ਰਹੇ ਨੇ ਔਰ ਖੁੱਲੀ ਕਚਹਿਰੀ ਲਾਣਗੇ। ਪੂਰੇ ਪਿੰਡ 'ਚ ਕਿਸੇ ਦੇ ਕੋਈ ਮਸਾਇਲ ਹੈਗੇ ਨੇ ਜਾਂ ਕਿਸੇ ਨੂੰ ਕੋਈ ਪਰੇਸ਼ਾਨੀ ਹੈ, ਕੋਈ ਮੁਸ਼ਕਲ ਹੈ, ਕਿਸੇ ਨਾਲ ਕੋਈ ਜ਼ੁਲਮ ਹੋਇਆ, ਕੋਈ ਤਕਲੀਫ ਹੋਇਆ, ਕੋਈ ਵੀ ਪਰੇਸ਼ਾਨੀ, ਤੇ ਚੌਧਰੀ ਤਾਲਬ ਸਾਹਿਬ ਦੇ ਡੇਰੇ ਤੇ ਆ ਜਾਓ। ਵੱਡੇ ਅਫਸਰ ਆ ਰਹੇ ਨੇ, 5-10 ਮਿੰਟ ਤੱਕ ਉਹਨਾਂ ਆ ਜਾਣਾ ਔਰ ਸ਼ਾਮ 7 ਵਜੇ ਤੱਕ ਬਹਿਣਗੇ। ਠੀਕ ਹੈ, ਇਨਸ਼ਾਅੱਲਾ ਤਾਲਾ ਟਾਈਮ ਹੋ ਗਿਆ ਉਹਨਾਂ ਨੂੰ ਆਉਣ ਦਾ, ਤੇ ਜਿੰਨੀ ਨੂੰ ਇਤਲਾਹ ਮਿਲਦੀ ਹੈ ਫੌਰਨ ਆ ਜਾਓ। ਕੁਝ ਦੋਸਤ ਆ ਕੇ ਬੈਠ ਗਏ ਨੇ ਪਿੰਡ ਵਾਲੇ। ਬਹੁਤ ਸ਼ੁਕਰੀਆ। अस्सलाम वालेकुम। ਲਾ ਲਾ ਧੱਕਾ ਲਾ, ਧੱਕਾ ਲਾ, ਧੱਕਾ ਲਾ। ਕਾਹਦਾ ਸਾਹ ਚੜ ਗਿਆ ਤੈਨੂੰ? ਹੈ ਸਾਹਿਬ ਦੇ ਲਾਗੋ ਆ ਗਿਆ ਸਫਰ। ਡੈਰੀ ਫੜ, ਡੈਰੀ ਫੜ। ਫੋਨ ਤੇਰੇ ਕੋਲ ਨਾ? ਧੱਕਾ ਲਾਉਂਦੇ ਥੋੜ੍ਹਾ ਤਾਂ ਨਹੀਂ ਆ ਕਿਤੇ? ਆ ਜਾ ਫਿਰ। अस्सलाम वालेकुम। वालेकुम अस्सलाम। सर बैठो बैठो बैठो। सर कोई तकलीफ तो नहीं रस्ते च? हाँ कोई तकलीफ तो नहीं रस्ते सर? नहीं यार, ਜਿਹੜੀ ਇਲੈਕਟ੍ਰੋਨਿਕ ਮੋਟਰਸਾਈਕਲ ਹੈ ਕਿੰਨੇ ਕੁ ਦੀ ਆਉਂਦੀ? ਇਹ ਸਰ ਆਈ ਨੇ 2.5 ਲੱਖ ਰੁਪਏ ਦੀ। ਉਹ ਲੈਨੇ ਆ ਯਾਰ, ਜਿੱਥੇ ਮਰਜ਼ੀ ਪੈਟਰੋਲ ਮੁੱਕ ਜਾਂਦਾ। ਸਰ ਉਹਦੇ ਤਫੈਲ ਨਾਲ ਨਾ ਹੁੰਦਾ ਜੀ ਜੀ ਤੇ ਮੈਂ ਤੇ ਉੱਥੇ ਖੱਜਲ ਹੋਣਾ ਸੀ ਬਹੁਤ। ਸਰ ਪੈਟਰੋਲ ਪਵਾਇਆ ਹੋਇਆ ਫੇਰ ਨਹੀਂ ਮੁੱਕਦਾ। ਹਾਂ ਪੱਲਿਓ ਕੀ ਮਸਲਾ ਭਾਈ? ਜੋ ਵੀ ਮਸਲੇ ਮਸਾਇਲ ਹੈ ਨੇ ਤੁਹਾਡੇ, ਉਹ ਤੁਸੀਂ ਦੱਸਣੇ ਨੇ, ਠੀਕ ਹੈ ਨਾ? ਲਓ ਜੀ। ਮੈਂ ਇਸ ਪਿੰਡ ਦਾ ਚੌਧਰੀ ਹਾਂ। ਕੌਣ? ਮੈਂ ਅੱਛਾ ਅੱਛਾ, ਨੰਬਰਦਾਰ ਹਾਂ। ਜੀ ਜੀ। ਤੇ ਬਾਕੀ ਨਿਜ਼ਾਮ ਤੇ ਠੀਕ ਹੈ, ਲੇਕਿਨ ਪੁਰਾਣੇ ਵਕਤਾਂ 'ਚ ਨਾ ਠੀਕਰੀ ਪਹਿਰਾ ਹੁੰਦਾ ਸੀ। ਹਾਂਜੀ ਹਾਂਜੀ ਉਹ ਅਸੀਂ ਚਾਹੁੰਦੇ ਕਿ ਤੁਸੀਂ ਸਾਨੂੰ ਅਗਰ ਇਜਾਜ਼ਤ ਦੇ ਦਿਓ ਨਾ ਜੀ। ਤੇ ਠੀਕਰੀ ਪਹਿਰਾ ਜਿਹੜਾ ਨਿਜ਼ਾਮ ਹੈ ਨਾ, ਹਾਂ ਹਾਂ, ਉਹ ਅਸੀਂ ਲਾਗੂ ਕਰ ਲਈਏ ਅੱਛਾ। ਤਾਂ ਕਿ ਦੋ ਬੰਦੇ ਨਾ ਹਰ ਘਰ ਤੇ ਹੂੰ ਰਾਤ ਨੂੰ ਡਿਊਟੀ ਦੇਣ ਕਰਨ। ਠੀਕ ਹੈ। ਸਿਰਫ ਪੁਲਿਸ ਨੂੰ ਅਗਾਹ ਕਰ ਦੇ, ਉਹ ਨਾ ਆ ਕੇ ਸਾਨੂੰ ਤੰਗ ਕਰਨ। ਜਦੋਂ ਸਾਡੇ ਬੰਦੇ ਜਿਹੜੇ ਪਹਿਰੇ ਵਾਲੇ ਨੇ ਉਹਨਾਂ ਨੂੰ ਫੜ ਕੇ ਲੈ ਜਾਣ। ਨਹੀਂ ਨਹੀਂ, ਅਗਰ ਤੁਸੀਂ ਆਪਣੀ ਤਹਫਜ਼ ਆਪ ਕਰ ਸਕਦੇ ਹੋ ਤੇ ਇਹਦੇ ਵਿੱਚ ਕੋਈ ਬੁਰੀ ਗੱਲ ਕਿਹੜੀ ਹੈ? ਹੈ ਕਿ ਨਹੀਂ? ਸਾਰੇ ਪਿੰਡ ਵਾਲਿਆਂ ਨੂੰ ਇਸ ਗੱਲ ਤੇ ਰਜ਼ਾਮੰਦ ਹੋ ਨਾ ਤੁਸੀਂ? ਹਾਂ ਬਸ ਠੀਕ ਹੈ, ਜਦੋਂ ਸਾਰੇ ਰਜ਼ਾਮੰਦ ਨੇ ਤੇ ਤੁਸੀਂ ਕਰ ਸਕਦੇ ਹੋ। ਮਿਹਰਬਾਨੀ ਬਸ। ਪੁਲਿਸ ਵਾਲਿਆਂ ਨੂੰ ਵੀ ਦੱਸ ਦੇਣ, ਤੁਸੀਂ ਉੱਥੇ ਥਾਣੇ ਦੇ ਵਿੱਚ ਲਿਖਾ ਦੇਣਾ ਨਾ, ਤੁਸੀਂ ਆਪਣੇ ਥਾਣੇ 'ਚ ਲਿਖ ਲੈਣਾ। ਸਰ ਲਿਖਤ ਲਾਂਗੇ, ਲੇਕਿਨ ਕੰਮ ਤੇ ਬੰਦੇ ਫਿਰ ਨਹੀਂ ਜਾਣਗੇ, ਵਿਹਲੇ ਫਿਰ ਰਾਤੀ ਪਹਿਰਾ ਦੇਣਗੇ, ਕੰਮ ਤੇ ਕਿਵੇਂ ਜਾਣਗੇ ਸਰ? ਉਹ ਯਾਰ ਉਹ ਜਿਹੜੇ 2 ਬੰਦੇ ਡਿਊਟੀ ਲੱਗੇ ਕਰੇਗੀ, ਉਹਨਾਂ ਨੇ ਮਸਲਾ ਹੈ, ਤੁਹਾਡਾ ਮਸਲਾ ਨਹੀਂ ਹੈ। ਇਹ ਉਹਨਾਂ ਦਾ ਮਹੱਲੇਦਾਰਾਂ ਦਾ ਮਸਲਾ ਹੈ। ਮਹੱਲੇ ਦੀ ਜ਼ਿੰਮੇਵਾਰੀ ਹੈ ਨਾ, ਅਸੀਂ ਇੱਕ ਘਰ ਦੇ ਰੋਟੀ ਇਹ ਪੂਰੇ ਪਿੰਡ ਦੇ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ? ਪੂਰੇ ਪਿੰਡ ਦੇ। ਹਾਂਜੀ, ਮਹੱਲੇ ਵਾਈਜ਼ ਕਮੇਟੀ ਬਣਾ ਦਿਆਂਗੇ ਨਾ। ਠੀਕ ਹੈ। ਹਾਂਜੀ, 6-7 ਮਹੱਲੇ ਨੇ ਸਾਡੇ ਨਾਲ ਦੇ, ਹੂੰ ਤੇ ਮਹੱਲੇ ਹਰ ਮਹੱਲੇ ਦੀ ਕਮੇਟੀ ਬਣਾ ਦਿਆਂਗੇ। ਚਲੋ ਇਸ ਤਰ੍ਹਾਂ ਕਰ ਲਓ, ਵੇਖ ਲਓ, ਹਰ ਮਹੱਲੇ ਦੀ ਕਮੇਟੀ ਬਣ ਜਾਂਦੀ, ਉਸ ਤੋਂ ਬਾਅਦ ਤੁਸੀਂ, ਇਹ ਤੁਹਾਡੀ ਜ਼ਿੰਮੇਵਾਰੀ ਹੈ ਪਿੰਡ ਦੀ। ਫਿਰ ਬਸ ਸਾਨੂੰ ਇਹ ਨਾ ਕਿ ਰਾਤ ਨੂੰ ਸਾਡੇ ਜਿਹੜੇ ਬੰਦੇ ਪਹਿਰਾ ਦਿੰਦੇ ਹੋਣ ਤੇ ਪੁਲਿਸ ਵਾਲੇ ਉਹਨਾਂ ਨੂੰ ਨਾ ਕੇ ਰਾਗ ਲੈ ਜਾਣ। ਨਹੀਂ ਪੁਲਿਸ ਵਾਲੇ ਅਸੀਂ ਐਡੇ ਵੀ ਪਾਗਲ ਨਹੀਂ ਹੈਗੇ ਕਿ ਅਸੀਂ ਤੁਹਾਨੂੰ ਐਵੇਂ ਫੜ ਕੇ ਲੈ ਜਾਈਏ, ਇਹਦੇ 'ਚ ਕੁਝ ਨਹੀਂ ਹੁੰਦਾ। ਉਹ ਸਰ ਜੀ ਇੱਕ ਹੋਰ ਗੱਲ ਵੀ ਹੈਗੀ ਜੇ ਨਾ, ਕੀ? ਇਹ ਜਿਹੜੇ ਪਹਿਰਾ ਕਈ ਵਾਰ ਠੀਕੀ ਪਹਿਰਾ ਲਾਉਂਦੇ ਜੀ ਨਾ, ਉਹ ਆਪੀ ਉਹ ਵੀ ਚੋਰੀਆਂ ਕਰ ਲਾ ਪੈਂਦੇ ਜੇ। ਮਸ਼ਕੂਕ ਬੰਦਾ ਨਾ ਹੋਵੇ, ਕਹਿ ਦੇ ਚੌਧਰੀ ਸਾਹਿਬ ਉਹ ਨੂੰ। ਨਹੀਂ ਉਹ ਚੋਰੀਆਂ ਜਿਹੜੀਆਂ ਹੋਣਗੀਆਂ ਇਹਨਾਂ ਦੀ ਜ਼ਿੰਮੇਵਾਰੀ ਹੋਏਗੀ, ਪਿੰਡ ਦੇ ਲੰਬੜਦਾਰ ਨੇ ਯਾਰ। ਕਿਹੜੇ? ਚੌਧਰੀ ਸਾਹਿਬ। ਅੱਛਾ, ਹਾਂ। ਮੈਂ ਇੰਤਜ਼ਾਰ ਕਰ ਲੈਣਾ ਸਰ ਸਾਰੀ ਗੱਲ। ਕੀ ਨਾਂ ਤੁਹਾਡਾ? ਤਾਲਬ ਹੁਸੈਨ ਜੀ। ਤਾਲਬ ਹੁਸੈਨ। ਆਪਣਾ ਕਿੰਨੀ ਕੁ ਦੇਰ ਦੇ ਤੁਸੀਂ ਇੱਥੇ ਰਹਿਣ ਦੇ ਹੋ? ਮੈਂ ਜੀ ਜੰਮਿਆ ਪਲੇ ਇੱਥੇ ਆ। ਅੱਛਾ, ਇੱਥੇ ਇਸੇ ਪਿੰਡ ਦੇ ਹੀ ਜੰਮੇ ਪਲੇ? ਹਾਂਜੀ ਹਾਂਜੀ। ਤੇ ਤੁਹਾਨੂੰ ਕਮ ਸੇ ਕਮ ਮੇਰੇ ਹਾਲ 50 ਕੁ ਸਾਲ ਤੇ ਹੋ ਗਏ ਹੋਣਾ ਕਿ ਨਹੀਂ? ਨਹੀਂ 60 ਸਾਲ ਉਮਰ ਹੋ ਗਈ। 60 ਸਾਲ, ਮਾਸ਼ਾਅੱਲਾ ਲੱਗਦੇ ਨਹੀਂ। 63 ਸਨ 1963 ਵਿੱਚ। ਆ ਵੇਖਣ ਨੂੰ ਤੁਸੀਂ ਵੇਖੋ ਨਾ, ਇਹ ਹੁੰਦੀਆਂ ਪਿੰਡਾਂ ਦੀਆਂ ਖੁਰਾਕਾਂ। ਹਾਂਜੀ ਹਾਂਜੀ। ਆ ਵੇਖੋ ਨਾ, ਵੇਖਣ ਨੂੰ ਲੱਗਦੇ ਨਹੀਂ ਹੈ ਕਿ 65 ਦੇ ਨੇ ਜਾਂ 63 ਸਾਲ ਦੇ ਨੇ। ਨਹੀਂ ਸਰ, ਸਹੀ ਲੱਗਣ ਦੇ ਨੇ। ਵੇਖਣ ਸਿਹਤਮੰਦ ਸਰ, ਸਿਹਤਮੰਦ ਯੰਗ ਲੱਗਦੇ ਪਏ ਨੇ ਯਾਰ, ਕੀ ਹੋ? ਹਾਂ ਨਹੀਂ, ਉਹ ਵੇਖਣ ਨੂੰ ਮਾਸ਼ਾਅੱਲਾ ਠੀਕ ਨੇ। 1965 ਦੀ ਜਦੋਂ ਜੰਗ ਲੱਗੀ ਸੀ ਨਾ, ਹਾਂਜੀ ਹਾਂਜੀ। ਉਦੋਂ ਮੇਰਾ ਵੱਡਾ ਭਾਈ ਨਾ ਸ਼ਹੀਦ ਹੋਇਆ ਸੀ ਫਾਟਕ ਤੇ। ਅੱਛਾ ਅੱਛਾ। ਇੰਡੀਆ ਵਾਲਿਆਂ ਨੇ ਬੰਬਾਰੀ ਕੀਤੀ ਸੀ, ਉਹਨੂੰ ਪਤਾ ਲੱਗਾ ਸੀ
ਕਿ ਮਾਲਬਰਦਾਰ ਗੱਡੀ ਤੇ ਨਾ ਬੜਾ ਪਾਕਿਸਤਾਨ ਦਾ ਅਸਲਾ ਜਾ ਰਿਹਾ ਹੈ। ਅੱਲਾਹ ਤਾਲਾ ਉਹਨਾਂ ਨੂੰ ਮੁਖਬਰੀ ਤੇਰਾ ਤੇ ਉਦੋਂ ਮੈਨੂੰ ਦੱਸ ਦਿਨ ਮੇਰੇ ਘਰ ਦੇ ਅੱਲਾਹ ਤਾਲਾ 2 ਸਾਲਾਂ ਦਾ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਜੀ। ਗੱਡੀ ਥੱਲੇ ਸਾਡੇ 24 ਸਾਲ ਦੀ ਜਿਹਦੀ ਦੀ ਪੈਦਾਇਸ਼ ਹੋਈ ਉਹਦੀ ਤੇ 24 ਸਾਲ ਦੀ ਉਹ ਚੌਰੀਆਂ ਦੇ ਮੁੰਡੇ ਚੌਰੀ ਹੁੰਦੇ ਨੇ, ਤੁਸੀਂ ਪਾਗਲ ਤੇ ਨਹੀਂ। ਤੁਸੀਂ ਕੌਣ ਹੁੰਦੇ ਹੋ? ਜੀ ਬਿਲਕੁਲ ਤੁਸੀਂ ਕੌਣ ਹੁੰਦੇ ਹੋ? ਅਸੀਂ ਭੱਟੀ ਭੱਟੀ ਕਿਹੜੇ? ਨਾਨ ਇਹ ਭੱਟੀ ਤੇ ਕਈਆਂ 'ਚ ਬੜੇ ਨੇ ਨਾ। ਹਾਂਜੀ ਭੱਟੀ ਕਿਹੜੇ? ਆ ਭੱਟੀ ਜਿਹੜੇ ਹੁੰਦੇ ਨੇ ਜੀ ਨਾਨ ਭੱਟੀ? ਹਾਂ ਨਾਨ ਭੱਟੀ ਅੱਛਾ ਅੱਛਾ। ਸਾਹਿਬ ਜੀ ਦੁੱਲਾ ਭੱਟੀਏ ਨਹੀਂ ਜਿਨ੍ਹਾਂ ਨੂੰ ਕੋਈ ਨੀ ਨਾ ਮੂੰਹ ਲਾਂਦਾ ਉਹ ਮੈਂ ਭੱਟੀ ਆ। ਨਹੀਂ ਨਹੀਂ ਭੱਟੀ ਵੀ ਹੈ ਨੇ, ਬੜੇ ਭੱਟੀ ਨੇ। ਅੱਛਾ ਅਸੀਂ ਭਾਈ ਦੇਖੇ ਸਾਰੇ। ਹੋਰ ਕਿਸੇ ਦਾ ਕੋਈ ਮਸਲਾ ਹੋਵੇ ਦੱਸੋ ਹਾਂਜੀ ਭਾਈ। ਮੇਰਾ ਮਸਲਾ ਸਰ ਜੀ, ਕੀ ਮਸਲਾ ਜੀ? ਸਰ ਜੀ ਮੇਰੇ ਨਾ ਪਲਾਟ ਦੇ ਵਿੱਚ ਨਾ ਤੁਹਾਡੇ ਮਹਿਕਮੇ ਦਾ ਇੱਕ ਅਫਸਰ ਹੈ, ਹਾਂ ਉਹਨੇ ਉੱਥੇ ਨਾਲੀ ਕੱਢ ਕੇ ਪਾਣੀ ਪਾਉਂਦਾ ਹੈ ਤੇ ਸਰ ਬੜੀ ਵਾਰੀ ਪੇਸ਼ ਹੋਏ ਆ ਜਾ ਕੇ ਦਫ਼ਤਰਾਂ 'ਚ ਰੋਲੇ ਪਿੱਟੇ ਆ। ਹਾਂ। ਸਾਡੀ ਸਰ ਗੱਲ ਕੋਈ ਬੰਦਾ ਨਹੀਂ ਸੁਣਦਾ ਪਿਆ। ਅੱਛਾ ਕਿੱਥੇ ਪਲਾਟ ਕਿੱਥੇ ਵੇ? ਪਲਾਟ ਜਨਾਬ ਦਾ ਪਿਛਲੇ ਪਾਸੇ ਪਲਾਟ ਨਾਲ ਹੀ ਸਾਡਾ ਕੱਪੜਾ ਘਰ ਹੈ, ਕਿੰਨੇ ਮਰਲੇ ਦਾ ਪਲਾਟ ਹੈ? 4.5 ਮਰਲੇ ਦਾ ਸਰ ਪਲਾਟ ਹੈ। 4.5 ਮਰਲੇ ਦਾ ਪਲਾਟ ਤੇ ਪਾਣੀ ਕੌਣ ਪਾਉਂਦਾ? ਨਾਲ ਦੇ ਮਸਾਏ ਨੇ ਕੋਈ? ਨਹੀਂ ਜੀ ਉਹ ਤੁਹਾਡੇ ਮਹਿਕਮੇ ਦਾ ਪੁਲਿਸ ਅਫਸਰ ਹੈ ਜਨਾਬ, ਹੈ ਰਹਿੰਦਾ ਉੱਥੇ ਹੀ ਜਾਂ ਉੱਥੇ ਹੀ ਥਾਣਿਓਂ ਰਹਿੰਦਾ ਪੈਪ ਲਾਇਆ ਉਹਨੇ ਉੱਥੇ? ਸਰ ਉੱਥੇ ਹੀ ਰਹਿੰਦਾ। ਤੇ ਫਿਰ ਮੈਨੂੰ ਗੱਲ ਉਹ ਦੱਸ ਜਿਹੜੀ ਮੈਂ ਪੁੱਛਣ ਨੇ ਆ। ਮਸਾਇਆ ਤੇ ਪਾਣੀ ਉਧਰ ਜਾਂਦਾ ਨਾ, ਉੱਥੇ ਨਾਲੀਆਂ ਨਹੀਂ ਬਣੀਆਂ? ਸਰ ਉਹਨੇ ਆਪਣੀ ਵੱਖਰੀ ਨਾਲੀ ਬਣਾ ਕੇ ਉਧਰ ਪਾ ਲਈ। ਉਹ ਗੱਲ ਸਹੀ ਕਰ ਯਾਰ। ਹੈ ਕਿ ਉੱਥੇ ਅੰਡਰਗਰਾਉਂਡ ਕੋਈ ਪੈਪ ਪਏ ਨੇ ਪਾਣੀ ਦੇ ਜਾਂ ਨਹੀਂ ਪਏ? ਨਹੀਂ 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 ਪਏ? ਨਹੀਂ ਨਹੀਂ ਸਰ, ਕੋਈ ਨਾਲੀਆਂ ਬਣੀਆਂ ਸਰਕਾਰੀ ਬਣੀਆਂ ਕਿ ਨਹੀਂ ਜੀ। ਬਣੀਆਂ ਨੇ? ਕਿੱਧਰ ਨੂੰ ਜਾਂਦੀ ਨਾਲੀ? ਸਾਰੀਆਂ ਨਾਲੀਆਂ ਇੱਧਰ ਜਾਂਦੀਆਂ ਨੇ, ਉਹਨੇ ਨਾਲੀ ਇੱਧਰ ਨੂੰ ਕੱਢ ਕੇ ਮੇਰੇ ਪਲਾਟ ਨੂੰ ਹਾਂ। ਤੇ ਸਾਰੀ ਆਪਣਾ ਉਧਰ ਇਹ ਪਤਾ ਕਰਾ ਕੇ ਉਹਨੂੰ ਕਹੋ ਯਾਰ ਨਾਲੀ ਬੰਦ ਕਰ। ਸਾਰ ਮੈਂ ਪਤਾ ਕਰਾਇਆ ਜੇ ਸਰ ਜੀ ਪਲਾਟ ਦਾ ਖਾਲੀ ਹੈਗਾ ਜੇ ਕੋਈ ਗੱਲ ਨਾ ਮਕਾਨ ਨਾ ਨਹੀਂ ਆ ਤੇ ਵਿੱਚੋਂ ਲੰਘਣ ਦੀ ਨਾਲੇ ਵਿਚਾਰੇ ਉਹਦਾ ਕੀ ਨਾਮ ਹੈ? ਉਸ ਬੰਦੇ ਦਾ ਨਾਮ ਜੀ, ਹਾਂ ਉਹਦਾ ਨਾਮ ਡਾਕਟਰ ਇਸ਼ਰਤ ਉਹਨੂੰ ਕਹਿੰਦੇ ਨੇ। ਅੱਛਾ। ਕਾਂਸਟੇਬਲ ਹੈ। ਅੱਛਾ ਹਾਂਜੀ ਤੇ ਸਾਡੇ ਕੋਲ ਹੀ ਰਹਿੰਦਾ। ਹੈ ਕਾਂਸਟੇਬਲ ਹੈ, ਡਾਕਟਰ ਉਹਨੂੰ ਕਹਿੰਦੇ ਨੇ। ਉਹਨੇ ਆਪਣਾ ਨਾਮ ਆਪੇ ਰੱਖ ਲਿਆ ਡਾਕਟਰ। ਚਲੋ ਸਾਡਾ ਕੀ ਇਸ ਗੱਲ ਨਾਲ ਪਤਾ ਯਾਰ, ਉਹਦਾ ਪਤਾ ਕਰਕੇ ਨਾ ਇਹਨਾਂ ਦਾ ਮਸਲਾ ਹੱਲ ਕਰਾਓ। ਹੋਰ ਕੀ ਮਸਲਾ ਬਾਈ? ਮੇਰੀ ਜੀ ਉੱਥੇ ਦੁਕਾਨ ਸਾਡੀ ਛੋਟੀ ਜੀ ਅਚਲ ਸਾਹਿਬ ਨਾਲ ਦੱਸਿਆ ਹੀ ਆਂਦੇ ਹਨ ਅਫੀਸਰ ਸਾਹਿਬ ਉਹਨੇ ਤੇ ਉਹਨਾਂ ਨਾਲ ਗੱਲ ਕਰਿਆ ਜੀ। ਕਾਦੀ ਦੁਕਾਨ ਤੇਰੀ? ਇੱਧਰ ਅੱਗੇ ਆ ਮੈਨੂੰ ਦੱਸ। ਜੁੱਤੀਆਂ ਦੀ ਦੁਕਾਨ ਸੀ ਸਰ, ਜੁੱਤੀਆਂ ਦੀ। ਅੱਛਾ ਉਹ ਉੱਥੋਂ ਦੀ ਕੋਈ ਤਾਲਾ ਤਰੋੜ ਕੇ ਨਾ ਜੀ ਹਾਂ। ਉਹ ਮੇਰੇ ਜੁੱਤੀਆਂ ਸਾਰੀਆਂ ਜੇ 100 ਕੁ ਜੋੜਾ ਸੀ ਉਹ ਕੱਢ ਕੇ ਲੈ ਗਿਆ ਜੀ। ਇਹ ਜੁੱਤਾ ਬੰਦ ਹੈ ਨਾ ਉਹਨਾਂ ਅਫੀਸਰ ਸਾਹਿਬ ਨੇ ਤਾਂ ਉਹਨਾਂ ਗਿਰਦ ਕਰਿਆ ਜੀ ਵੀ ਠੀਕਰੀ ਪਹਿਲਾਂ ਵੀ ਲਵਾਉਣਾ ਤੇ ਨਾਲੇ ਉਹਨਾਂ ਨੂੰ ਦੱਸਿਆ ਜੇ ਅਸੀਂ ਮਾੜੇ ਬੰਦੇ ਆ ਨਹੀਂ ਤਾਲਾ ਟੁੱਟਾ ਹੀ ਜਾਂ ਛੱਤ ਪਾੜ ਕੇ ਕੋਈ ਜੁੱਤੀਆਂ ਲੈ ਗਿਆ? ਨਾ ਜੋ ਤਾਲਾ ਹੀ ਵੱਢਿਆ ਸੀ ਯਾਰੀ ਨਾਲ ਉਹਨੇ। ਅੱਛਾ ਆਰੀ ਨਾਲ ਤਾਲਾ ਵੱਢ ਕੇ ਤੇ ਜੁੱਤੀਆਂ ਲੈ ਗਿਆ। ਜੁੱਤੀਆਂ ਲੈ ਗਏ। ਸਰ ਜੀ ਦੁਕਾਨ ਕਿਸ ਨਾਂ ਤੋਂ ਸੀ? ਮਾੜਾ ਬੰਦਾ ਹਾਂ ਜੀ ਮੈਂ ਕਿਸ ਨਾਂ ਤੋਂ ਦੁਕਾਨ ਹੈ? ਭੱਟੀ ਸ਼ੂਜ਼ ਦੀ। ਪੱਟੀ ਸ਼ੂਜ਼? ਹਾਂ ਜੀ ਭੱਟੀ ਸ਼ੂਜ਼ ਤੁਹਾਡੀ ਦੁਕਾਨ ਸੀ? ਜੀ ਹਾਂ ਜੀ। ਉਹ ਸਰ ਜੀ ਮੋਚੀ ਹੈਗਾ ਜੇ ਜੁੱਤੀਆਂ ਗੰਢਦਾ ਜੇ ਤੇ ਉਹ ਇਕੱਠੀਆਂ ਜੁੱਤੀਆਂ ਹੋਈਆਂ ਸਨ। ਉਹ ਭਾਈ ਉਹਦੇ ਚਲੋ 100 ਜੋੜਾ ਉਹਦਾ ਕਹਿਣ ਡਿਆ, ਨੁਕਸਾਨ ਤੇ ਉਹਦਾ ਹੋਇਆ ਹੀ ਹੈ ਜੀ ਨਾ। ਜੀ ਜੀ ਆ ਆ ਸਾਰੇ ਜੁੱਤੀਆਂ ਲਾ ਕੇ ਦਿਓ ਇਹਨੂੰ, ਦਿਓ ਇਹਨੂੰ ਸਾਰੇ ਜੁੱਤੀਆਂ ਲਾ ਕੇ ਦਿਓ। ਜੁੱਤੀਆਂ ਹਾਂ ਜੀ। ਓਏ ਲੈ ਜਾ ਤੂੰ, ਖੈਰ ਏ ਹੁਣ ਫੜ ਲੈ ਹੁਣ ਜਿਹੜੀਆਂ ਸਰ ਜੀ ਲੱਭਦੀਆਂ ਲੈ ਫੈਸਲਾ ਜਾ। ਅਲਰਟ ਸਰ ਜੀ ਫੈਸਲਾ ਯਕਦਮ ਕਰਦੇ ਓਏ ਨੇ। ਆਹੋ ਹੁਣ ਅਸੀਂ ਐਡਾ ਲੇਟ ਨਹੀਂ ਨਾ ਕਰਦੇ, ਕੰਮ ਹੋਰ ਵੀ ਨੇ। ਮੰਨਣਾ ਪੈਣਾ ਤੁਹਾਨੂੰ। ਚੱਲ ਹੁਣੇ ਚਾਦਰ 'ਚ ਜਾਣ ਲੱਗਾ, ਚਾਦਰ 'ਚ ਪਾ ਕੇ ਲੈ ਜੀ ਜੁੱਤੀਆਂ ਸਾਰੀਆਂ, ਠੀਕ ਹੈ ਨਾ? ਠੀਕ ਹੈ ਜੇ ਤੁਸੀਂ ਆਂਦੇ ਹੋ ਤੇ ਗੱਲ ਮੰਨ ਲੈਣੀ ਆ ਤੁਹਾਡੀ ਜੀ। ਓਏ ਆਹੋ ਐਡਾ ਤੇ ਨਹੀਂ ਨਾ, ਹੁਣ ਸਾਡੇ ਹੁੰਦਿਆਂ ਤੇ ਤੇਰੀ ਚੋਰੀ ਹੋ ਗਈ ਤੇ ਹੁਣ ਅਸੀਂ ਥੋੜਾ ਬਹੁਤਾ ਤੇ ਭਰਾਂਗੇ ਹੀ। ਦੁਆਵਾਂ ਦੇ ਅਫਸਰ ਨੂੰ ਅਮਰ ਬਰਾਬਰ ਹੋ ਰਿਹਾ ਮੌਕੇ ਦੇ ਅਮਰ ਅੱਲਾ ਹੋਰ ਤਰੱਕੀ ਦੇਣ। ਆ ਜਾਣ ਲੱਗਿਆ ਲੈ ਜਾਣਗੇ। ਦਰਬਾਰ ਤੇ ਆਏ ਨੇ ਮੌਕੇ ਦੇ ਅਮਰ ਬਰਾਬਰ ਲਾ ਕੇ ਦੇਤੀਆਂ ਸਾਰੀਆਂ। ਬੜੀ ਮਿਹਰਬਾਨੀ, ਸ਼ੁਕਰੀਆ। ਬੈਠੋ ਬੈਠੋ। ਇੱਥੋਂ ਮੈਂ ਕਿਸੇ ਨੂੰ ਖਾਲੀ ਨਹੀਂ ਜਾਣ ਦਿਆਂਗਾ, ਮੈਂ ਤੁਹਾਨੂੰ ਦੱਸ ਦਿਆਂ। ਤੇ ਤੇਰਾ ਕੀ ਮਸਲਾ ਬਾਈ? ਮੇਰਾ ਕੋਈ ਮਸਲਾ ਨਹੀਂ। ਹਾਂ ਮੇਰਾ ਕੋਈ ਮਸਲਾ ਇੱਧਰ ਆ ਫਿਰ, ਉਰੇ ਆ। ਇਹ ਖਾਂਦਾ ਪੀਂਦਾ ਇਹਨੂੰ ਲੱਗਦਾ ਕੱਖ ਨਹੀਂ। ਕੀ ਮਸਲਾ ਤੇਰਾ? ਮੇਰੇ ਸ਼ੇਰ ਚੋਰੀ ਹੋ ਗਏ। ਹਾਂ ਮੈਂ ਸ਼ਾਇਰ ਹਾਂ ਤੇ ਮੇਰੇ ਸ਼ੇਰ ਚੋਰੀ ਹੋ ਗਏ। ਆਲਾ ਫੜ ਕਾਪੀ ਲਿਖ ਕੇ ਉੱਥੇ ਬਹਿ ਜਾ, ਬਹਿ ਕੇ ਲਿਖ ਦੇ। ਆ ਜਿਹੜਾ ਮੇਰਾ ਹਿਸਾਬ ਕਿਤਾਬ ਲਿਖਿਆ ਇਹਨਾਂ ਨੂੰ ਨਾ ਛੇੜਨਾ ਸਫਿਆਂ ਨੂੰ। ਉੱਥੇ ਬਹਿ ਕੇ ਪਹਿਲਾਂ ਬਣਾ ਨਾ, ਫਿਰ ਮੈਂ ਲਿਖਾ ਲੈਣਾ ਤੇਰੇ। ਠੀਕ ਹੈ ਨਾ? ਫੌਰਨ ਇਨਸਾਫ ਮਿਲੇਗਾ, ਫੌਰਨ ਇਨਸਾਫ ਮਿਲੇਗਾ ਇਨਸ਼ਾਅੱਲਾ। ਜਿਹੜਾ ਮਸਲਾ ਕਿਸੇ ਦਾ ਹੈ ਤੇ ਮੈਨੂੰ ਦੱਸ ਦਿਓ। ਸਰ ਜੀ ਇੱਕ ਹੋਰ ਸਰ, ਕੀ ਮਸਲਾ? ਇਹ ਫੋਨ ਤੇ ਆ ਜੇ, ਕੀ ਕਰਨਾ? ਮੈਂ ਘਰੋਂ ਮਸਲਾ ਪੁੱਛਣਾ ਹੈ। ਘਰ ਵਾਲੇ ਮਸਲੇ ਘਰ 'ਚ ਹੱਲ ਕਰੀ ਦਿਓ, ਸਾਡੇ ਕੋਲ ਨਾ ਕਰਾਈ। ਚਲੋ ਬਈ ਹੋਰ ਕਿਸੇ ਦਾ ਕੋਈ ਮਸਲਾ ਮਸਾਇਲ ਹੈ ਤਾਂ ਦੱਸੋ ਫਟਾਫਟ। ਬੜੇ ਮਸਲੇ ਨੇ ਜਨਾਬ। ਜੀ ਜੀ ਸਰ ਥਾਣੇ ਜਾਂਦੇ ਆ, ਸਾਡੀ ਗੱਲ ਹੀ ਕੋਈ ਨਹੀਂ ਸੁਣਦਾ ਜਨਾਬ। ਕੋਈ ਚੋਰੀ ਹੋ ਜਾਏ, ਕਿਸੇ ਕਿਸਮ ਕੋਈ ਲੜਾਈ ਝਗੜਾ ਹੋ ਜਾਏ ਜਨਾਬ, ਜਿੰਨੀ ਵਾਰ ਵੀ ਗਏ ਸਾਨੂੰ ਟਰਕਾ ਛੱਡਦੇ ਨੇ, ਝੂਠੀ ਸੱਚੀ ਐਪਲੀਕੇਸ਼ਨ ਲਿਖਦੇ ਨੇ ਸਾਡੇ ਸਾਹਮਣੇ, ਉਹਦੀ ਕਾਰਵਾਈ ਕੋਈ ਨਹੀਂ ਕੋਈ ਕਰਦੇ ਆ। ਕਿਉਂ ਬਈ ਕੀ ਮਸਲਾ? ਉਹ ਸਰ ਉਹ ਬਾਰ-ਬਾਰ ਪਲਾਟ ਲੈ ਕੇ ਆ ਜਾਂਦਾ ਜੇ ਮੈਂ ਇਹਨੂੰ ਸਮਝਾਇਆ ਵੀ ਮੈਂ ਕਿਹਾ ਯਾਰ ਨਾ ਨਹੀਂ ਹੈਗੀਆਂ ਨਾ ਗੱਲ ਨਾ, ਪਾਣੀ ਲੰਘਣ ਡੇ ਆ। ਉਹ ਮਾਈ ਵਿਚਾਰੀ ਉੱਥੇ ਬੇਵਾ ਰਹਿੰਦੀ ਜੇ, ਉਹ ਇੱਕੋ ਨਾਲੀ ਹੈ, ਕਿੰਨਾ ਕੁ ਮਾਈ ਸਰ ਪਾਣੀ ਪੀ ਲੈਂਦੀ ਹੋਏਗੀ। ਵੇਖੋ ਜੇ ਬੇਵਾ ਉਹਨੂੰ ਅਸੀਂ ਕੁਝ ਨਹੀਂ ਕਹਿ ਸਕਦੇ, ਠੀਕ ਹੈ ਨਾ? ਤੁਸੀਂ ਇੰਜ ਕਰੋ, ਪਲਾਟ ਕਿਤੇ ਹੋਰ ਲੈ ਲਓ, ਉਸ ਪਲਾਟ 'ਚ ਪਾਣੀ ਪੈਣ ਦਿਓ। ਅਸੀਂ ਬੇਵਾ ਨੂੰ ਨਹੀਂ ਮਨਾ ਕਰ ਸਕਦੇ ਕਿਸੇ ਸਰ ਗੱਲ। ਉਲਟਾ ਕੇਸ ਇਹਦੇ ਤੇ ਹੁੰਦਾ ਜੇ ਮਾਈ ਨੂੰ ਜਾ ਕੇ ਧਮਕੀਆਂ ਦਿੰਦਾ ਵੇ, ਜਾ ਕੇ ਲੜਦਾ। ਧਮਕੀ ਸ਼ਮਕੀ ਨਹੀਂ ਦੇਣੀ, ਮੈਂ ਤੈਨੂੰ ਦੱਸ ਦਿਆਂ।
ਮੇਰੀ ਜ਼ਰੂਰਤ ਹੈ, ਮੈਂ ਧਮਕੀ ਨਾ ਉਹ ਸਰ ਕੀ ਕਰ, ਸਾਰਿਆਂ ਨੂੰ ਪੁੱਛਿਆ ਹੋਵੇ ਮੇਰੀ ਪਰਸੋਂ ਮੱਝ ਚੋਰੀ ਹੋ ਗਈ ਹੈ, ਮੈਂ ਇਹ ਪਿੱਟ ਮਰ ਗਿਆ ਸਾਰੇ ਥਾਣੇ ਕੇ, ਕੋਈ ਬੰਦਾ ਮੰਨਦਾ ਹੀ ਨਹੀਂ ਪਿਆ ਗੱਲ ਮੇਰੀ। ਕਿਹਦੀ ਮੱਝ ਚੋਰੀ ਹੋਈ? ਮੇਰੀ ਮੱਝ ਚੋਰੀ ਹੋ ਗਈ। ਅਸੀਂ ਇੱਥੇ ਚੌਰੀ ਦੇ ਡੇਰੇ ਤੇ ਬੈਠੇ, ਇੱਥੇ ਇਨਸਾਫ ਮਿਲੇਗਾ, ਸਮਝਦੇ ਨਾ? ਜੀ ਜੀ ਕਿਸੇ ਦੀ ਕੋਈ ਨੁਕਸਾਨ ਹੋਏਗਾ, ਅਸੀਂ ਨੁਕਸਾਨ ਭਰਨ ਨੂੰ ਤਿਆਰ ਜੀ, ਮਿਹਰਬਾਨੀ, ਮੈਂ ਦੁਆਵਾਂ ਦਿਆਂਗਾ ਜਨਾਬ। ਹਾਂ। ਕਿੱਥੋਂ ਲਈ ਸੀ ਤੁਸੀਂ ਮੱਝ? ਮੈਂ ਬੂਰੇ ਵਾਲਾ ਮੰਗਾਈ ਸੀ ਮੱਝ ਜੀ। ਬੂਰੇ ਵਾਲਿਓ? ਇੱਥੋਂ ਪੈਨਸ਼ਨ ਕਿੰਨੇ ਲਈ? ਸਾਰਾ ਯਾਰ ਬੜੀ ਗੱਲ ਹੈ ਯਾਰ, ਸਾਰੇ ਸਹੀ ਤੈਨੂੰ ਦੇਖਦਾ ਸਹੀ ਆ ਐਵੇਂ ਜਾਣ ਕੇ। ਉਹ ਸਾਰਾ ਅਦਾਨਾ ਜੇ। ਅੱਛਾ, ਮੱਝ ਤੁਹਾਡੀ ਚੋਰੀ ਹੋਈ? ਹਾਂਜੀ ਹਾਂਜੀ, ਠੀਕ ਹੋ ਗਿਆ। ਕਿੱਥੋਂ ਚੋਰੀ ਕਿੱਥੋਂ ਹੋਈ? ਘਰੋਂ ਚੋਰੀ ਹੋਈ ਹੋਰ ਕਿੱਥੋਂ ਇਹ ਹੋਈ? ਲਿਖਾ ਗਿਆ ਹੈ ਰਿਪੋਰਟ? ਨਹੀਂ ਸਰ, ਕੋਈ ਨਹੀਂ ਆਇਆ ਸਰ। FIR ਦਰਜ ਹੋਏਗੀ ਤਾਂ ਅਸੀਂ ਕੋਈ ਕਾਰਵਾਈ ਕਰਾਂਗੇ ਨਾ ਸਰ। ਨਹੀਂ, ਰਿਪੋਰਟ ਇਹਨੇ ਥਾਣੇ ਲਿਖਾਈ, ਤੂੰ ਨਹੀਂ ਸਰ, ਆਏ ਨਹੀਂ ਆ ਸਰ, ਨਹੀਂ ਆਇਆ। ਉਹ ਕਹਿੰਦੇ ਲਿਖਾਈ ਹੈ, ਤੂੰ ਕਹਿੰਦੇ ਨਹੀਂ ਲਿਖਾਈ। ਉਹ ਭਾਈ ਕਿਹੜੇ ਥਾਣੇ ਗਿਆ ਹੈ ਤੂੰ? ਸਾਰੇ ਇੰਜ ਹੀ ਕਰਦੇ ਨੇ, ਇਹ ਜੋ ਦੱਸਿਆ ਪਿਆ। ਨਹੀਂ, ਜੇ ਇਸ ਤਰ੍ਹਾਂ ਹੀ ਕਰਨਾ ਤੇ ਫਿਰ ਤੈਨੂੰ ਮੈਂ ਡਿਸਮਿਸ ਕਰ ਦਿਆਂ। ਕਰ ਦਿਓ। ਨਹੀਂ, ਇਹ ਵਰਦੀ ਲਾ ਦੇ। ਮੈਂ ਉਹਨੂੰ ਪੁੱਛਣ ਡਿਆ ਜਾਂ ਤੈਨੂੰ ਪੁੱਛਣ ਡਿਆ? ਤੇ ਹੱਸਣਾ ਕਾਹਦੇ ਤੋਂ ਪਿਆ? ਹੱਸਣਾ ਕਿਉਂ ਹੈ? ਹੱਸਣਾ ਕਿਉਂ ਹੈ ਪਿਆ? ਚੁੱਪ ਕਰ। ਝੂਠ ਬੋਲਨੇ ਪਿਆ? ਫੜੋ। ਹਾਂ, ਝੂਠ ਬੋਲਨੇ ਪਿਆ? ਝੂਠ ਬੋਲਦਾ ਸਰ ਮੈਂ ਨਹੀਂ ਆਇਆ। ਤੇ ਫਿਰ ਹੱਸਣ ਕਿਉਂ ਡਿਆ? ਸੀਰੀਅਸ ਹੋ, ਸੀਰੀਅਸ ਹੋ। ਇਹਨੇ ਰਿਪੋਰਟ ਲਿਖਾਈ ਸੀ ਕਿ ਨਹੀਂ ਲਿਖਾਈ? ਸਰ ਆਇਆ ਸੀ ਤੇ ਨਾ ਮੱਝ ਵਾਕਈ ਸਰ ਚੋਰੀ ਹੋਈ ਹੈ। ਅੱਛਾ। ਲੇਕਿਨ ਮਿਸਟੇਕ ਹੋ ਗਈ ਹੈ, ਮੈਂ ਰਿਪੋਰਟ ਨਹੀਂ ਲਿਖੀ ਕਿਉਂਕਿ ਜਦੋਂ ਦਰਖਾਸਤ ਤੇ ਦੱਸਿਓ ਜਮ੍ਹਾਂ ਕਰ ਲਈ ਸਰ। ਨਹੀਂ, ਦਰਖਾਸਤ ਜਦੋਂ ਤੁਸੀਂ ਕਿਉਂ ਨਹੀਂ ਲਿਖੀ? ਫਿਰ ਜਦੋਂ ਆਏ ਜੀ ਤੁਹਾਡੇ ਕੋਲ ਕਿਉਂ ਨਹੀਂ ਲਿਖੀ? ਉਹ ਸਰ ਮਾਫ ਕਰਨਾ ਸਰ। ਮੈਂ ਤੇਰੇ ਕੋਲ ਪੈਸੇ ਭਰਾਂਗਾ ਮੱਝ ਦੇ, ਸਮਝਦੇ ਨਾ? ਤੁਸੀਂ ਮੱਝ ਤੋਂ ਖੋਲੋ ਤੇ ਮੱਝ ਲੈ ਜਾਓ। ਜੀ ਸਰ, ਠੀਕ ਹੋ ਜਾਓ, ਸਾਰੀ ਅਗਾਂਹ ਕੋਈ ਜਾਓ। ਪ੍ਰੋਬਲਮ ਹੈ? ਚੋਰੀ ਸਾਹਿਬ ਆ ਆਪਣੀਆਂ ਨਾ ਮੱਝਾਂ ਸਾਰੀਆਂ, ਇੱਥੋਂ ਮੱਝ ਖੋਲ ਕੇ ਦਿਓ। ਮੈਂ ਆਵਾਜ਼ ਦਿਓ ਯਾਰ। ਚੋਰੀ ਨੂੰ ਆਪੀ ਮੈਂ ਮੱਝ ਹੋਰ ਦੇ ਦਿਆਂਗਾ। ਜਾ। ਸਾਰੇ ਇੱਕ ਮਸਲਾ ਹੋਰ ਵੀ ਹੈ ਨਾ। ਕਿਹੜਾ ਮਸਲਾ? ਬੂਰੇ ਵਾਲੋਂ ਲੈਂਦੀ ਪੂਰੀ ਮੱਝ ਸੀ। ਅੱਛਾ। ਇਹ ਸੇ ਫੱਟਾ ਪਾਈ ਰੱਖਿਆ ਤੇਰੀ ਕਾਲੀ ਮੱਝ। ਮੈਂ ਉਹ ਚੋਰ ਨਾਲ ਨਹੀਂ ਢਲਿਆ, ਉਹਨਾਂ ਨੇ ਸਿਰਫ ਤੈਨੂੰ ਮੱਝ ਦੀ ਮੱਝ ਦੇਣ ਡਏ ਜੀ ਆ। ਮਿਹਰਬਾਨੀ ਸਰ। ਉੱਥੋਂ ਮੱਝ ਲੈ ਤੇ ਨਿਕਲ ਇੱਥੋਂ। ਜੀ ਠੀਕ ਹੈ। ਚੱਲ ਉੱਠ, ਸ਼ਾਬਾਸ਼। ਆਦਮ ਨੂੰ ਕਹਿ ਜਿਹੜੀ ਮਰਜ਼ੀ ਮੱਝ ਖੋਲ ਕੇ ਲੈ ਜਾ ਉੱਥੋਂ ਮੱਝ ਲੈ ਲੈ ਜਿਹੜੀ ਮਰਜ਼ੀ। ਜਾ, ਤੂੰ ਮੱਝ ਖੋਲ ਕੇ ਲੈ ਜਾ। ਇਹ ਨਹੀਂ ਕਿ ਸਾਡੇ ਹੁੰਦੇ ਇਨਸਾਫ ਨਹੀਂ ਮਿਲੇਗਾ ਇੱਥੇ। ਹੋਰ ਕੀ ਮਸਲਾ? ਹਾਂਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਕੰਮ ਮੇਰਾ ਹੋ ਰਿਹਾ ਚੌਧਰੀ ਸਾਹਿਬ। ਜੀ ਦੱਸੋ। ਚੌਧਰੀ ਸਾਹਿਬ, ਮੈਂ ਨਵਾਂ ਮਕਾਨ ਬਣਾਇਆ था ਜੀ, ਅੱਛਾ ਤੇ ਮਕਾਨ ਦੀ ਭਰਤੀ ਮੇਰੀ 3 ਫੁੱਟ ਉੱਚੀ ਹੈ ਜੀ। ਅੱਛਾ। ਪਿੱਛੇ ਹਨ ਪੈਲੀਆਂ ਵਗੈਰਾ। ਹੂੰ। ਉਹ ਚੋਰ ਆਏ ਨੇ ਜਨਾਬ, ਪਿੱਛੋਂ ਲਾਈ ਸੰਨ। ਅੱਛਾ। ਉਹ ਜੀ ਮੇਰਾ ਦੇਵਰ ਕੱਢ ਕੇ ਲੈ ਗਏ ਨੇ ਸਾਰਾ, ਮੇਰੀ ਬੀਵੀ ਦਾ। ਹੂੰ। ਤੇ ਮੈਂ ਰਬੜ ਲਿਖਾ ਕੇ ਗਿਆ ਹਾਂ SHO ਸਾਹਿਬ ਨੂੰ। ਹੂੰ। ਮੈਂ ਕਿਹਾ ਤੁਹਾਡੀ ਮਿਹਰਬਾਨੀ, ਸਾਡੇ ਚੋਰ ਲੱਭ ਦੇ। ਇਹ ਕਿੰਨੀ ਦੇਰ ਹੋਈ? ਇਹ ਜੀ ਸਿਰਫ 1 ਮਹੀਨਾ ਹੋਇਆ ਜੀ। 1 ਮਹੀਨਾ ਪਹਿਲਾਂ ਦੀ ਗੱਲ ਹੈ? ਮਹੀਨਾ ਪਹਿਲਾਂ ਦੀ ਗੱਲ ਹੈ ਜੀ। ਮੈਂ ਬੜਾ ਇਹਨਾਂ ਨਾਲ ਕਲਪਿਆ ਵੀ ਮੇਰੇ ਜਿਹੜੀ ਚੋਰੀ ਹੈ ਬਰਾਮਦ ਕਰਾਓ। ਕਿਉਂ ਨਹੀਂ ਭਾਈ ਲਿਖਿਆ ਤੁਸੀਂ? ਸਾਰੇ ਰਿਪੋਰਟ ਵੀ ਲਿਖੀ ਹੈ, ਇਹਦੀ ਕਾਰਵਾਈ ਜਾਰੀ ਹੈਗੀ ਹੈ। ਚੋਰ ਫੜ ਵੀ ਲਏ ਨੇ, ਫਿਰ ਨੱਸ ਕੇ ਜੇਲ੍ਹ, ਤੁਹਾਨੂੰ ਪਤਾ ਲੱਗਾ ਜੇਲ੍ਹ ਤੋੜ ਕੇ ਸਰ ਵਾਕਾ ਨਹੀਂ ਥਾਣੇ। ਔਰ ਜਦੋਂ ਜੇਲ੍ਹ ਤੋੜ ਕੇ 2 ਚੋਰ ਨੱਸ ਗਏ ਸਨ, ਉਹ ਇਹਦੇ ਫੜੇ ਸਨ। ਉਹ ਸਰ ਪ੍ਰੋਬਲਮ ਹੈ ਇਹਨੂੰ ਇਹ ਪਤਾ ਨਹੀਂ ਆ, 2 ਵਾਰੀ ਜ਼ੇਵਰ ਫੜਿਆ ਵੀ ਜੇ, ਇਹ ਦੱਸਦਾ ਨਹੀਂ ਆ ਕਿੰਨੇ ਤੋਲੇ ਹੈਗਾ ਜੇ। ਕਿੰਨਾ ਜ਼ੇਵਰ ਕਿੰਨਾ? 3 ਤੋਲੇ ਨੇ ਜੀ। 3 ਤੋਲੇ? 3 ਤੋਲੇ ਜ਼ੇਵਰ ਹੈ ਜੀ। ਮੈਨੂੰ ਰੋਜ਼ ਮੇਰੀ ਜਨਾਨੀ ਮਾਰਦੀ ਹੈ ਤੇ ਬਾਹਰ ਕੱਢ ਛੱਡਦੀ। ਜਾ ਥਾਣੇ ਜਾ ਕੇ ਸੋਨਾ ਬਰਾਮਦ ਕਰਵਾ। ਨਹੀਂ, ਉਹ ਭਾਬੀ ਕਾਹ ਤੋਂ ਮਾਰਦੇ ਤੈਨੂੰ? ਸੋਨਾ ਉਹਦਾ ਤੂੰ ਉਹਦਾ ਬੰਦਾ ਹੀ, ਉਹਦਾ ਵੱਡਾ ਮੁੰਡਾ, ਤੈਨੂੰ ਕਿਉਂ ਮੈਂ ਮਾਰਦੀ? ਤੇ ਬੰਦਾ ਹੀ ਉਹਦਾ ਮਾੜਾ ਬੰਦਾ ਜੀ। ਉਹ ਆਂਦੀ ਸੋਨਾ ਬਰਾਮਦ ਕਰਵਾ, ਜਾ ਥਾਣੇ। ਮੈਂ ਜਾ ਕੇ ਨਾ ਕੇ ਹੱਥ ਵੀ ਜੋੜੇ ਜੇ। ਇਹ ਉੱਕਾ ਮੇਰੀ ਗੱਲ ਨਹੀਂ ਆ ਸੁਣਦੇ। ਝੂਠ ਬੋਲਣ ਦਾ ਤੂੰ। FIR 10 ਤੋਲੇ ਲਿਖਾਇਆ, ਹੁਣ 3 ਤੋਲੇ ਕਹਿਣ ਡਿਆ ਤੂੰ। ਯਾਰ ਤੇਰੀ ਅੱਖ ਖਰਾਬ ਤਾਂ ਨਹੀਂ ਕਿਤੇ? ਨਹੀਂ, 10 ਤੋਲੇ ਲਿਖਾਇਆ। ਸਰ 10 ਤੋਲੇ ਲਿਖਾਇਆ, ਮੇਰੇ ਕੋਲ ਕਾਪੀ FIR ਦੀ ਦਿਖਾ ਸਕਦਾ ਤੁਹਾਨੂੰ ਮੈਂ। ਨਹੀਂ, ਵੇਖੋ ਗਲਤੀ ਇਸ ਤਰ੍ਹਾਂ ਨਹੀਂ ਨਾ ਹੁੰਦੀ। 10 ਤੋਲੇ ਤੇ 3 ਤੋਲੇ ਦਾ ਬੜਾ ਫਰਕ ਹੈ। ਹੁਣ ਤੁਸੀਂ 3 ਤੋਲੇ ਕਹਿੰਦੇ, ਪਹਿਲਾਂ ਤੁਸੀਂ 10 ਤੋਲੇ ਲਿਖਾਇਆ। ਪਤਾ ਹੀ ਗੱਲ ਜੀ, ਮੈਂ ਸੁੱਤਾ ਸਾਂ, ਉਸ ਉੱਠ ਕੇ ਆ ਗਿਆ। 10 ਤੋਲੇ। 10 ਤੋਲੇ ਪੂਰਾ? ਉਸ ਤੋਂ ਘੱਟ ਵੱਧ ਤੇ ਨਹੀਂ? ਨਹੀਂ ਜੀ, ਘੱਟ ਵੱਧ ਨਹੀਂ। ਤੂੰ ਆਪਣੇ ਬਿਲਕੁਲ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ? ਹਾਂ ਜੀ, 10 ਤੋਲੇ ਜੀ। ਪੂਰਾ ਨਾ? ਪੂਰਾ 10 ਤੋਲੇ ਜੀ। ਓਕੇ ਹੋ ਗਿਆ। ਚੋਈ ਸਾਹਿਬ, ਭਾਬੀ ਦਾ ਜ਼ੇਵਰ ਪਿਆ ਘਰ ਕੋਈ? ਉਹ ਤੇ ਹੁਣ ਵਡੇਰੇ ਹੋ ਗਏ, ਹੁਣ ਉਹਨਾਂ ਕਿੱਥੇ ਜਾਣਾ ਆਉਣਾ ਕਿਹੜਾ ਤੇ ਦਿਓ 10 ਤੋਲੇ ਜ਼ੇਵਰ ਦਿਓ ਇਹਨੂੰ। ਉਹ ਤੁਹਾਡਾ ਭਲਾ ਜੀ, ਅੱਲਾ ਖੈਰ ਹੋ ਜਾ ਕੇ ਚੋਈ ਸਾਹਿਬ ਕੋਲ ਲੈ ਲਾ। ਚਦਰਾਵਾਂ ਐਵੇਂ ਨਹੀਂ ਹੁੰਦੀਆਂ, ਲੰਬੜਦਾਰੀਆਂ ਐਵੇਂ ਨਹੀਂ ਹੁੰਦੀਆਂ। ਕੋਈ ਨਾ ਕੋਈ ਦੇਣਾ ਪੈਂਦਾ, ਕੋਈ ਨਾ ਕੋਈ ਪੱਲਿਓਂ ਦੇਣਾ ਪੈਂਦਾ। ਅੱਲਾ ਤੇਰਾ ਭਲਾ ਕਰੇ ਭਾਈ। ਖੈਰ ਹੋ ਜਾ। ਹਾਂ, ਅੱਗੇ ਮੱਝ ਵੀ ਭੇਜਦੀ ਜੇ। ਮਿਲ ਜਾਏਗਾ ਤੁਹਾਨੂੰ, ਮਿਲ ਜਾਏਗਾ। ਜਿਵੇਂ ਚੋਰ ਫੜਨੇ ਆ ਨਾ, ਇਸ ਚੀਜ਼ਾਂ ਸਾਰੀਆਂ ਤੁਹਾਡੇ ਕੋਲ ਆਉਣਗੀਆਂ। ਕੋਈ ਪਰੇਸ਼ਾਨ ਨਾ ਹੋ। ਕਰੋ ਜਿਹੜਾ ਰਿਪੋਰਟ ਬਣਾਏ ਕਿ ਵਾਕਈ ਇਹਦਾ 10 ਤੋਲੇ ਹੋਣਾ ਨਾ ਕਿ ਇਹਨੂੰ ਮਾਰ ਪੈਂਦੇ। ਮੈਂ ਆਪਣੇ ਘਰੋਂ ਦੇ ਕੇ ਮੈਂ ਮਾਰ ਖਾਣੀ ਸ਼ੁਰੂ। ਚੌਧਰੀ ਸਾਹਿਬ, ਹਰ ਚੀਜ਼ ਦੀ ਰਿਕਾਰਡਿੰਗ ਹੋਣ ਡਈ ਹੈ। ਤੁਸੀਂ ਚੌਧਰੀ ਬੰਦੇ ਹੋ, 10 ਤੋਲੇ ਜ਼ੇਵਰ ਹੈ, ਉਹਦਾ 10 ਤੋਲੇ ਤੁਸੀਂ ਇਹਨਾਂ ਨੂੰ ਦੇ ਦਿਓ, ਉਸ ਤੋਂ ਬਾਅਦ ਹੱਲ ਹੋ ਜਾਏਗਾ। ਜੋ ਸ਼ਾਮ ਨੂੰ ਦੇ ਦਿਓਗੇ? ਲਓ ਜੀ, ਆਪਣਾ ਸਰ ਜੀ। ਹਾਂਜੀ ਨੇ ਸ਼ਾਮ ਨੂੰ ਜੀ 10 ਤੋਲੇ। ਓਕੇ ਹੋ ਗਿਆ, ਠੀਕ ਹੈ। ਠੀਕ ਹੋ ਗਿਆ, ਮਿਹਰਬਾਨੀ ਜਨਾਬ। ਉਹ ਜੁੱਤੀਆਂ ਵੀ ਲਾਈ ਜਾਂਦੀ ਵਾਰੀ ਹੈ। ਹਾਂ ਜੀ। ਹੋਰ ਬਾਈ ਕਿਸ ਦਾ ਮਸਲਾ? ਸਰ ਜੀ, ਸਲਾਮ ਅਲੈਕਮ। ਵਾਲੇਕੁਮ ਸਲਾਮ। ਸਰ ਜੀ, ਸਾਡਾ ਕੋਠਾ ਤੇ ਖੁੱਡਿਆ ਆ
ਅਸੀਂ ਚੋਰਾਂ ਤੋਂ ਡਰਦੇ ਆ ਨਾ, ਹਾਂਜੀ ਪੌੜੀ ਨਹੀਂ ਬਣਾਈ। ਅੱਛਾ ਉਹਦੇ ਬਾਵਜੂਦ ਵੀ ਹੂੰ ਸੀਲ ਕੁੱਕੜ ਸਨ 100 ਦੇ ਅੱਗੇ ਪਿੱਛੇ, ਅੱਛਾ ਉਹ ਚੋਰੀ ਹੋ ਗਏ। ਨਹੀਂ ਤੇ ਉੱਤੇ ਖੁੱਡਾ ਬਣਾਇਆ ਤੁਸੀਂ ਸੀਲ ਕੁੱਕੜਾਂ ਦਾ, ਹਾਂਜੀ, ਪੌੜੀ ਵੀ ਨਹੀਂ ਬਣਾਈ ਤੇ ਪੈਰਾਸ਼ੂਟ ਨਾਲ ਉਤਰਦੇ ਨੇ ਕੁੱਕੜ ਤੁਹਾਡੇ ਉੱਥੇ? ਉਹ ਨਹੀਂ, ਅਸੀਂ ਕੋਠੇ ਤੇ ਦਾਣਾ ਪਾਣੀ ਪਹਾੜੀ ਦੇ ਦਾੜੇ ਦਾ ਚੜੀਦਾ, ਅੱਛਾ ਉਹ ਪਾ ਪੂ ਕੇ ਤੇ ਥੱਲੇ ਤੇ ਆਈਦਾ। ਜਦੋਂ ਦਾੜੇ ਰਾਹ ਤੁਸੀਂ ਚੜ੍ਹਦੇ ਹੋ ਹਾਂਜੀ, ਤੇ ਦੂਜੇ ਚੋਰ ਤੁਹਾਨੂੰ ਵੇਖਦੇ ਹੋਣੇ ਨੇ, ਉਹਨਾਂ ਨੇ ਵੇਖ ਕੇ ਤੁਹਾਨੂੰ ਉਹ ਵੀ ਦਾੜੇ ਰਾਹ ਚੜ੍ਹ ਕੇ ਉਹਨਾਂ ਕੁੱਕੜ ਲੈਂਦੇ ਹੋਣੇ। ਅਸੀਂ ਤਾਂ ਜਨਾਬ ਨੇਰੇ ਪੇ ਜਾਣੇ ਇਹਨਾਂ ਨਾ ਕੋਈ ਵੇਖ ਕੇ ਫਿਰ ਵੀ ਕੋਈ ਲੈ ਗਿਆ। ਕਿੰਨੇ ਕਿੰਨੇ ਕੁ ਦੇ ਹੈ ਕੁੱਕੜ? ਹਿਸਾਬ ਲਾ ਲਓ 100 ਦੇ ਅੱਗੇ ਪਿੱਛੇ ਹਨ। ਐਡਾ ਵੱਡਾ ਖੁੱਡਾ 100 ਕੁੱਕੜ ਸੀ? 100 ਦੇ ਅੱਗੇ ਪਿੱਛੇ ਹਨ। ਉਹ ਕੁੱਕੜਾਂ ਦਾ ਕੀ ਫਾਰਮ ਬਣਾਇਆ ਸੀ ਤੁਸੀਂ? ਹਾਂਜੀ, ਵਾਵਾ ਕੋਠਾ ਸਾਡਾ ਵੱਡਾ ਹੈ ਨਾ, ਅੱਛਾ ਇਸ ਵਾਸਤੇ ਰੱਖੇ ਹਨ। 100 ਕੁੱਕੜ ਸੀ ਤੇ ਕਿੰਨੇ ਦੇ ਹਨ ਸਾਰੇ? ਉਹ ਤੁਸੀਂ ਹਿਸਾਬ ਲਾ ਲਓ 2000 ਦੇ। ਉਹਦਾ ਮਤਲਬ ਕਿ 2 ਲੱਖ ਰੁਪਏ ਦਾ। ਹਾਂਜੀ, ਚੋਈ ਸਾਹਿਬ ਜੀ 2 ਲੱਖ ਰੁਪਏ ਸੀਲ ਕੁੱਕੜ 2000 ਦਾ ਆ ਜਾਂਦਾ? ਛੋਟਾ ਜਿਹਾ ਬੱਚਾ ਆ ਜਾਂਦਾ। ਅੱਛਾ ਅੱਛਾ ਤੁਸੀਂ ਛੋਟੇ ਲੈ ਕੇ ਪਾਲੇ? ਹਾਂਜੀ, ਪਾਲਣੇ ਵਾਲੀ ਵੱਡੇ ਹੋਣੇ ਤੇ ਫੇਰ ਹੀ ਅਸੀਂ ਕਾਰੋਬਾਰੀ ਸਾਡਾ ਇਹ। ਕੋਈ ਗੱਲ ਨਹੀਂ, ਚਲੋ ਇੱਧਰ ਤੁਸੀਂ ਹੋ- ਥਾਣੇ ਰਿਪੋਰਟ ਦਿੱਤੀ ਸੀ? ਥਾਣੇ ਵਾਲੇ ਸੁਣਦੇ ਹੀ ਨਹੀਂ ਤੇ ਜਾਣਾ ਕੀ ਲੈਣਾ। ਚੋਈ ਸਾਹਿਬ ਨੂੰ ਦੱਸਿਆ ਸੀ ਤੁਸੀਂ? ਚੋਈ ਸਾਹਿਬ ਇਹ ਤੇ ਕੋਈ ਨਹੀਂ, ਇਕੱਲੇ ਕੰਮ ਗਿਆ ਸਨ। ਤੇ ਕੰਮ ਹੋ ਗਏ ਹਨ ਨਾ, ਤੇ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ ਨਾ, ਚੌਧਰੀ ਬੰਦੇ ਨੇ ਉਹ ਪਿੰਡ ਦੇ ਵਿੱਚ ਕਾਹਦੇ ਲਈ ਰਹਿਣ ਦੇ? ਸਰ ਜੀ ਤੁਸੀਂ ਅੱਜ ਸਾਨੂੰ ਪਤਾ ਲੱਗਾ ਤੁਸੀਂ ਇਨਸਾਫ ਕਰਦੇ ਸੀ ਤਾਂ ਦਾ ਅੱਜ ਆਏ। ਕੀ ਨਾਂ ਕੀ ਤੇਰਾ? ਨਾਮ ਮੇਰਾ ਮੁਹੰਮਦ ਅਫਜ਼ਲ ਹੈ, ਅੱਛਾ ਮਹੱਲਾ ਮੇਰਾ ਤਰਗੀ ਰੋਡ ਨਵਾਂ ਸ਼ਹਿਰ ਹੈ, ਹਾਂ ਤੇ ਅਫਜ਼ਲ ਖੋਖਰ ਮੇਰਾ ਨਾਮ ਹੈ। ਠੀਕ ਹੈ। ਤੇ ਹੁਣ ਤੁਹਾਡੀ ਮਿਹਰਬਾਨੀ ਕੋ ਸਾਡੀ ਹਲਫ ਹੋ। ਚੋਈ ਸਾਹਿਬ ਇਹਨਾਂ ਨੂੰ 2 ਲੱਖ ਰੁਪਇਆ ਦੇ ਦਿਓ, ਠੀਕ ਹੈ ਨਾ? 2 ਲੱਖ ਸ਼ਾਮ ਨੂੰ ਘਰ ਜਾ ਕੇ ਨਾ ਚੋਈ ਸਾਹਿਬ ਕੋ 2 ਲੱਖ ਰੁਪਇਆ ਤੁਸੀਂ ਲੈ ਲੈਣਾ। ਉਹ ਚੋਈ ਸਾਹਿਬ ਉਹ ਜਾਈਏ ਤੇ ਚੋਈ ਸਾਹਿਬ ਸਾਨੂੰ ਵਿੱਚੋਂ ਨਾ ਦੇਣ ਤੇ ਫੇਰ ਐਵੇਂ ਨਾ ਦੇਣਗੇ ਚੋਈ ਸਾਹਿਬ, ਇਹ ਕੀ ਗੱਲ ਚੋ ਹੋਈ? ਫਿਰ ਤੁਸੀਂ ਆਪਣਾ ਨੰਬਰ ਲੈ ਕੇ ਦੇਈਏ। ਮੈਂ ਨੰਬਰ ਤੁਸੀਂ ਮੇਰਾ ਲਿਖੋ, ਕੋਈ ਪਰੇਸ਼ਾਨੀ ਹੋਏ ਟੈਨਸ਼ਨ ਹੋਏ ਤੁਸੀਂ ਮੈਨੂੰ ਦੱਸਿਆ। ਉਹ ਥਾਣੇ 'ਚ ਇਹੋ ਜਿਹੇ ਕੇਸ ਹੁੰਦੇ ਤੁਸੀਂ ਕਿਉਂ ਨਹੀਂ ਸੁਣਦੇ ਹੋ? ਸਾਰੇ ਸੁਣਿਆ ਤੁਸੀਂ, ਮੈਂ ਤੁਹਾਨੂੰ ਕੀ ਦਾਸਤਾਨ ਸੁਣਾਵਾਂ। ਸਾਰੇ ਇਹਦੇ ਜਿਹੜੇ ਚੁੱਕੋ ਹੋਏ ਨਾ ਚੋਰੀ ਕੁੱਕੜ, ਹਾਂ। ਸਾਰੇ ਜ਼ੁਲਮ ਕਰਦਾ, ਲੜਾਈਆਂ ਕਵਾਉਂਦਾ, ਚੁੰਝਾ ਪਾੜ ਜਾਂਦੇ ਜੇ, ਜ਼ਖਮੀ ਹੋ ਜਾਂਦੇ ਨੇ। ਮੈਂ ਤਾਂ ਸ਼ੁਕਰ ਕੀਤਾ ਕਿ ਕੋਈ ਲੈ ਗਿਆ ਜੇ, ਇਹ ਤਾਂ ਬੜੇ ਜ਼ਾਲਮ ਲੋਕ ਨਹੀਂ ਜੇ। ਸਰ ਜੀ, ਸਾਡੇ ਤਾਂ ਛੋਟੇ ਛੋਟੇ ਨਹੀਂ ਲੜਾਣ ਵਾਲੇ, ਅਸੀਂ ਪਾਲਣ ਵਾਸਤੇ ਰੱਖੇ ਨੇ। ਉਹ ਪਾਲਣ ਲਈ ਰੱਖੇ ਨੇ, ਚੱਲ 2 ਲੱਖ ਰੁਪਇਆ ਉਹਨਾਂ ਕੋਲੋਂ ਲੈ ਜੀ ਤੂੰ ਜਾਣ ਲੱਗਾ, ਠੀਕ ਹੈ ਨਾ? ਮਿਹਰਬਾਨੀ। ਹਾਂ ਹਾਂ ਬਈ, ਹੋਰ ਕਿਸੇ ਦਾ ਮਸਲਾ ਮਸਾਇਲ? ਇਹ ਗੱਲ ਵਾਲਾ ਕੀ ਜੇ, ਹਾਂ ਇਹ ਥਾਣੇ ਤੋਂ ਕੋਈ ਪ੍ਰੋਬਲਮ ਹੈਗੀ, ਇਹ ਹੱਲ ਕਰਵਾ ਦਿਓ। ਯਕੀਨ ਕਰੋ ਦਰਖਾਸਤਾਂ ਦੇ ਦੇ ਕੇ ਨਾ ਮੱਤ ਵੱਜ ਗਈ ਜੇ। ਕੀ ਪ੍ਰੋਬਲਮ? ਸਰ ਛੱਤ ਵਾਲਾ ਪੱਖਾ ਜਿਹੜਾ ਹੈਗਾ ਨਾ, ਆਹੋ ਉਹ ਇੰਨੀ ਆਵਾਜ਼ ਦਿੰਦਾ ਜੇ, ਇੰਨੀ ਆਵਾਜ਼ ਦਾ ਗੁਆਂਢੀਆਂ ਦੇ ਨਾ ਬੀਬੀਆਂ ਇਕੱਠੀਆਂ ਹੋ ਕੇ ਆ ਜਾਂਦੀਆਂ ਨੇ, ਜੰਗ ਲੱਗ ਗਈ ਥਾਣੇ 'ਚ। ਫਿਰ ਏਸੀ ਨਹੀਂ ਚੱਲਦਾ ਸਰ ਜੀ, ਵਾਸ਼ਰੂਮ 'ਚ ਲੋਟਾ ਕੋਣ ਨਹੀਂ ਜਗ੍ਹਾ, ਬਲਬ ਕੋਣ ਨਹੀਂ ਜਗ੍ਹਾ, ਮਸਾਲਾ ਨਮਾਜ਼ ਕੋਣ ਨਹੀਂ ਜਗ੍ਹਾ, ਰੋਟੀ ਖਾਣ ਜਾਂ ਲੋਟਾ ਰੋਟੀਦਾਰ ਨਹੀਂ ਦਿੰਦਾ, ਕੋਈ ਹੱਲ ਕੋਣ ਨਹੀਂ। ਕੁਰਸੀ ਟੁੱਟੀ ਪਈ ਹੈ, ਮੈਂ ਜ਼ਮੀਨ ਤੇ ਬਹਿ ਕੇ ਰਿਪੋਰਟਾਂ ਲਿਖਣੀਆਂ ਹੁੰਦੀਆਂ ਨੇ, ਮੰਜੀ ਕਿਧਰੇ ਵੀ ਨਹੀਂ ਹੈਗੀ ਹੈ, ਥਾਣੇ ਦੀ ਛੱਤ ਚੋਂਦੀ ਹੈਗੀ ਜੀ। ਅਸੀਂ ਕੀ ਕਰੀਏ ਦੱਸੋ? ਵੱਡੇ ਅਫਸਰ ਹੁੰਦੇ ਨੇ, ਉਹਨੂੰ ਜਾ। ਉਹ ਥਾਣੇ ਦੇ ਨਾਲ ਜਿਹੜੀ ਕੋਠੀ ਹੈ ਵੱਡੀ ਸਾਰੀ, ਆਹੋ ਸਰ, ਉਹ ਕਿਹਦੀ? ਚੋਈ ਸਾਹਿਬ ਤੁਹਾਡੀ ਕੋਠੀ? ਉਹ ਥਾਣੇ ਦੇ ਨਾਲ ਜਿਹੜੀ ਹੈ ਬਿਲਕੁਲ ਇਹਨਾਂ ਦੀ ਹੋਈ ਹੈ। ਦੋਸਤ ਇਹ ਮੁੰਡਾ ਮੇਰਾ ਰਾਣਾ ਸਾਹਿਬ ਨੇ ਉਹਨਾਂ ਦੀ ਹੈ। ਰਾਣਾ ਲਓ, ਦਰਬਾਰ ਇਹਨਾਂ ਸਾਹਿਬ ਦੇ ਦੋਸਤ ਤੇ ਇਹਨਾਂ ਦੀ ਹੋਈ ਨਾ, ਤੇ ਤੁਸੀਂ ਉਹ ਸਾਰੇ ਰਜਿਸਟਰ ਆਪਣੇ ਫੜ ਕੇ ਨਾ ਕੋਠੀ ਸ਼ਿਫਟ ਹੋਵੋ, ਠੀਕ ਹੈ ਠੀਕ ਹੈ ਨਾ? ਥਾਣੇ ਦਾ ਕੰਮ ਕਰਾਣੇ ਆ ਤੇ ਫਿਰ ਚੌਧਰੀ ਸਾਹਿਬ ਆਪਣੇ ਬੰਦੇ ਸਭ ਨੂੰ ਕਹਿ ਦੇ ਜੱਟ ਦੇ ਨੇ। ਸਰ ਸ਼ੁਕਰੀਆ, ਥੈਂਕ ਯੂ ਵੈਰੀ ਉਹ ਮਚ ਹੋ ਸਰ। ਜਾਂਦਾ। ਉੱਥੇ ਏਸੀ ਵਗੈਰਾ ਲੱਗੇ ਨੇ, ਜਿਹੜੇ ਕਮਰੇ 'ਚ ਨਾ ਲੱਗਾ ਹੋਏਗਾ ਚੌਧਰੀ ਸਾਹਿਬ ਨੂੰ ਦੱਸ ਦੇਣਾ, ਠੀਕ ਹੈ ਨਾ? ਉਹ ਲਵਾ ਦੇਣਗੇ ਤੁਹਾਡਾ। ਤੁਹਾਡੇ ਫਿਰ ਲਾਸ਼ ਹੀ ਘਰ ਜਾਏਗੀ ਅੱਜ। ਉਹਦਾ ਕੋਈ ਹੱਲ ਦੱਸ ਦੇਣਾ ਜਿਹੜੀ ਹੋਏ। ਹੋਰ ਕਿਸੇ ਦੀ ਕੋਈ ਪ੍ਰੋਬਲਮ ਹੈ ਕੋਈ? ਤੇ ਸਰ ਟਾਈਮ ਵੀ ਖਤਮ ਹੋ ਗਿਆ। ਇਹ ਪਿੰਡ ਵਾਲੇ ਮਾਸ਼ਾਅੱਲਾ ਬੜੇ ਖੁਸ਼ ਗਏ ਨੇ, ਇਨਸਾਫ ਸੋਹਣਾ ਹੈ ਸਰ। ਚਲੋ ਬੜੀ ਚੌਧਰੀ ਮਿਹਰਬਾਨੀ। ਸਾਹਿਬ ਮੁਤਾਸਰ ਹੋਏ। ਜੀ ਹਾਂਜੀ ਅੱਗੋਂ ਕਚਹਿਰੀ ਲਾਈਏ ਕਰੀਏ ਇੱਥੇ ਹਾਂਜੀ, ਮਹੀਨੇ ਬਾਅਦ ਲੱਗਦੀ ਚਾਹੀਦੀ। ਇਨਸ਼ਾਅੱਲਾ ਫਿਰ ਪੈਸੇ ਹੋਰ ਅਕਾਊਂਟ 'ਚ ਪਾ ਲਿਆ ਜੀ ਆਪਣੇ। ਲੱਗੇਗਾ ਜੀ। ਆਪਣੇ ਮੋਰ ਆਪਣੇ ਨੇ ਚੌਧਰੀ ਸਾਹਿਬ? ਹਾਂਜੀ, ਸੋਹਣੇ ਮੋਰ ਨੇ। ਹਾਂ ਇਹ ਵੀ ਖੰਡੇ ਜੀ। ਨਹੀਂ ਤੁਹਾਡੇ ਕੀ ਨੂੰ ਭਤੀਜਾ ਤੁਹਾਡਾ ਖੇਡਦਾ ਰਹੇਗਾ ਜ਼ਰਾ ਇਹਨਾਂ ਨਾਲ। ਉਹਨੂੰ ਇਹਦੇ ਨਾਲ ਲੈ ਆਵੇ। ਨਹੀਂ ਕਿਹਨੂੰ? ਭਤੀਜੇ ਨੂੰ? ਉਹ ਨਹੀਂ ਜੀ, ਉਹ ਕਿੱਥੇ, ਤੇ ਉਹਦਾ ਸਕੂਲ ਜਾਂਦਾ, ਇੱਧਰ ਉੱਧਰ ਜਾਂਦਾ ਹੁੰਦਾ। ਤੇ ਤੁਸੀਂ ਮੈਂ ਕਹਿੰਦਾ ਕਿ ਮੋਰ ਰਖਾ ਦਿੰਦੇ ਗੱਡੀ 'ਚ। ਲਾਓ ਚੌਧਰੀ ਸਾਹਿਬ, ਲਾਓ ਥੱਲੇ ਲਾਓ। ਕਿਆ ਗੱਡੀ ਆਪਣੀ ਖਲੋਤੀ ਚੌਧਰੀ ਸਾਹਿਬ ਪਿੱਛੇ? ਹਾਂਜੀ, ਡਰਾਈਵਰ ਕੋਲੇ ਚਾਬੀ ਉਹਦੇ ਉਹ ਮੋਟਰਸਾਈਕਲ, ਮੈਂ ਕਿਹਾ ਸ਼ਾਮ ਪੈਣ ਡਈ, ਹੁਣ ਮੋਟਰਸਾਈਕਲ ਇੱਥੇ ਖਲੋਤਾ। ਬੰਦਾ ਤੇ ਖਲਾ ਦੇ। ਉਹ ਬੰਦਾ ਤੇਰਾ ਦਿਮਾਗ ਖਰਾਬ, ਚੌਧਰੀ ਸਰ ਜੀ ਨੂੰ ਜਾਂਚ ਹੈਗੀ, ਚਲਾ ਲੈਣਗੇ ਆਪੇ। ਨਹੀਂ ਉਹ ਗੱਡੀ ਮੈਂ ਲੈ ਜਾਂਦੇ ਨਾ, ਤੇ ਤੁਸੀਂ ਮੋਟਰਸਾਈਕਲ ਰੱਖੋ, ਠੀਕ ਹੈ ਨਾ? ਹਾਂ ਠੀਕ ਫਿਰ ਹੈ। ਕਿਸੇ ਦਿਨ ਇਨਸ਼ਾਅੱਲਾ ਹੁੰਦੀ ਮੁਲਾਕਾਤ। ਯਸ ਸਰ, ਕੋਈ ਇਨਸ਼ਾਅੱਲਾ। ਕੰਮ ਸ਼ਮ ਹੋਏ ਤੇ ਦੱਸਣਾ ਕੋਈ। ਹਾਂ ਬੜੀ ਮਿਹਰਬਾਨੀ, ਸ਼ੁਕਰੀਆ ਸਰ ਥੈਂਕ ਯੂ। ਲਓ ਚੌਧਰੀ ਸਾਹਿਬ, ਸੋਹਣੀ ਕਚਹਿਰੀ ਲੱਗ ਗਈ ਮਾਸ਼ਾਅੱਲਾ ਹੈ, ਬੜੇ ਇਨਸਾਫ ਪਸੰਦ ਹੈਗੇ ਨੇ। ਇਹਦਾ ਕ੍ਰੈਡਿਟ ਥਾਣੇ ਵਾਲੇ ਨੂੰ ਜਾਂਦਾ ਹੈ। ਸ਼ੁਕਰੀਆ ਚੌਧਰੀ ਸਾਹਿਬ। ਇਹ ਫਿਰ ਘਰ ਕਰਨ ਘੱਲਦਾ ਜੀ ਫਿਰ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ ਭਾਈ ਸਾਹਿਬ, ਕਿਸਮਤ ਤੁਹਾਡੀ ਗਈ ਅੱਜ ਖੋਲੋ ਹੈ। ਜਿਹੜੀ ਮੱਝ ਤੇ ਹੱਥ ਰੱਖਣਾ ਨਾ, ਅੱਜ ਉਹ ਤੁਹਾਡੀ ਜੇ। ਸੋਹਣਿਆ ਧਿਆਨ ਨਾਲ ਜ਼ਰਾ ਵੇਖ ਚਾ ਕੇ ਟੈੜ ਜੀ ਮੱਝ ਲੈ ਲੈ।
ਲੈ ਬਈ ਦੁੱਧ ਇਹਦਾ ਜ਼ਿਆਦਾ ਕਿ ਇਹਦਾ ਜ਼ਿਆਦਾ? ਸਾਰੀਆਂ ਦਾ ਠੀਕ ਹੈ। ਅੱਛਾ ਹਾਂਜੀ। ਲੈ ਪੁੱਤਰ ਫਿਰ ਮੇਰਾ ਖਿਆਲ ਤੂੰ ਆ ਮੱਝ ਖੋਲ ਦੇ ਮੈਨੂੰ ਇਹ ਚੋਈ ਸਾਹਿਬ ਦੀ ਨਹੀਂ। ਚੋਈ ਸਾਹਿਬ ਦੀ ਨਹੀਂ? ਨਹੀਂ। ਕੀ ਮਤਲਬ? ਇਹ ਕਿਸੇ ਦੀ ਹੈ। ਓਏ ਹੋਏ ਹੋਏ, ਅੱਗੇ ਆਇਆ ਫਿਰ ਆਹ ਤਾਂ ਰਹਿਣ ਦੇ ਨਾ, ਇਹ ਤੋਂ ਜੀ ਢਿੱਲੀ ਪਈ ਏ। ਲੈ ਵੀ ਆਹ ਕਮਾਲ ਹੀ। ਇਹ ਗਵਾਂਢੀਆਂ ਦੀ ਗੀ। ਉਹ ਗੁਆਂਢੀਆਂ ਦੀ ਏ, ਉਹ ਕਿਸੇ ਦੀ ਏ? ਕੋ ਤੇਰਾ ਦਿਮਾਗ ਠੀਕ ਹੈ? ਚੋਈ ਸਾਹਿਬ ਦੇ ਉੱਪਰਾਂ ਵੱਜੇ ਜੇ। ਅੱਛਾ ਆ ਜਿਹੜੀ ਮੱਝ ਏ ਹਾਂਜੀ। ਇਹ ਖੋਲ ਦੇ ਯਾਰ। ਇਹ ਵੀ ਨਹੀਂ ਚੋਈ ਸਾਹਿਬ ਦੀਆਂ ਉਹ ਮੱਝਾਂ ਨੇ। ਅੱਗੇ ਨੇ? ਹਾਂਜੀ। ਇਹ ਦੋ ਵੱਜੀਆਂ ਨੇ। ਚੋਈ ਸਾਹਿਬ ਦੀਆਂ ਮੱਝਾਂ ਨੇ। ਆ ਪੁੱਤਰਾ ਨਾ ਹੀ ਸਮਝਾ। ਹਾਂਜੀ ਇਹ ਹੀ ਦੋ ਜੇ। ਲੈ ਬਈ ਅਫਸਰਾ ਬੜਾ ਇਨਸਾਫ ਕੀਤਾ ਹੀ ਹੈ। ਖਾਓ ਪੁੱਤਰ ਖਾਓ ਤੁਸੀਂ ਯਾਰ, ਕੋਈ ਗੱਲ ਕਰੋ ਕਰਨ ਵਾਲੀ। ਪਾ ਮਾਲਕਾ ਜੇ ਮੱਝ ਲੱਭ ਹੀ ਚੱਲੀ ਸੀ ਜ਼ਿੰਦਗੀ ਪਹਿਲੀ ਵਾਰੀ ਤੇ ਆਹ ਕੀ ਦੇ ਦਿੱਤੀ ਸਾਨੂੰ। ਪੁੱਤਰਾ ਫਿਰ ਮੈਂ ਨਾ ਹੀ ਖੋਲ ਦੇ ਹੁਣ। ਖੋਲ ਲਓ ਜਿਹੜੀ ਮਰਜ਼ੀ। ਆਹ ਲੈ ਖੋਲ ਇਹਨੂੰ ਖੋਲ। ਯਾਰ ਐਡੀ ਵੱਡੀ ਮੱਝ ਗਵਾਚੀ ਚੋਰੀ ਹੋਈ ਤੇ ਸਾਡੇ ਹਿੱਸੇ ਕੀ ਆਇਆ? ਓਏ ਖੋਲ ਲੈ ਹੁਣ, ਇਹ ਤਾਂ ਮੇਰਾ ਮੁੱਕਰ ਜਾਈ। ਚਲੋ ਚਲੋ ਉਹ ਖਲੋਇਆ। ਉਹ ਤੈਨੂੰ ਮੇਰੇ ਤੋਂ ਬੜੀ ਕਾਲ ਏ। ਉਹ ਖਲੋਇਆ ਖਲੋਇਆ। ਉਹ ਤੈਨੂੰ ਕਾਦੀ ਕਾਲ ਏ? ਮੈਂ ਨਾ ਤੇਰੇ ਉੱਤੇ ਬਹਿ ਜਾਣਾ। ਮੈਂ ਨਾ ਤੇਰੇ ਉੱਤੇ